ਔਰ ਇਹ ਹੁੰਦਾ ਕਈ ਵਾਰ ਕਿ ਜਦੋਂ ਥੋੜਾ ਕ੍ਰਿਟਿਸਿਜ਼ਮ ਹੋਏ ਤਾਂ ਜਿਹੜਾ ਹੱਥ ਅੱਗੇ ਵਧਿਆ ਹੁੰਦਾ ਉਹ ਉੱਥੇ ਰੁਕ ਜਾਂਦਾ ਕਿ ਵੀ ਹੁਣ ਪਰ ਇਵੇਂ ਲੱਗਦਾ ਹੈ ਕਿ ਭਾਰਤ ਨੇ ਬਿਲਕੁਲ ਇਹ ਮੈਸੇਜ ਦੇ ਦਿੱਤਾ ਹੈ ਕਿ ਵੀ ਅਸੀਂ ਘੱਟ ਗਿਣਤੀਆਂ ਦਾ ਘਾਣ ਕਰਨਾ, ਦੰਗੇਬਾਜ਼ੀ ਕਰਾਣੀ ਵੀ ਖੁਦ, ਪ੍ਰਵੋਕ ਵੀ ਕਰਨਾ ਉਹਨਾਂ ਦੇ ਮਹੱਲਿਆਂ 'ਚ ਮੁਸਲਮਾਨਾਂ ਦੇ ਜਾ ਕੇ, ਫਿਰ ਬਲੇਮ ਵੀ ਉਹਨਾਂ ਨੂੰ ਕਰਨਾ ਵੀ ਉਹਨਾਂ ਨੇ ਕੀਤਾ, ਪੁਲਿਸ ਕੇਸ ਵੀ ਉਹਨਾਂ ਦੇ ਖਿਲਾਫ ਰਜਿਸਟਰ ਕਰਨੇ, ਬੁਲਡੋਜ਼ ਕਰਕੇ ਜਿਹੜੀਆਂ ਮੁਸਲਮਾਨਾਂ ਦੇ ਘਰ, ਉਹਨਾਂ ਦੀਆਂ ਫੈਕਟਰੀਆਂ ਜਾਂ ਉਹਨਾਂ ਦੇ ਕਾਰੋਬਾਰੀ ਅਦਾਰੇ ਉਹ ਬੁਲਡੋਜ਼ ਕਰਕੇ ਡਿਸਟਰੋਏ ਕਰਨੇ ਸ਼ੁਰੂ ਕੀਤੇ। ਸੋ ਇਸ ਦੇ ਉੱਤੇ ਮੈਂ ਸਮਝਦਾ ਵੀ ਅਸੀਂ ਆਪਣੇ ਮੁਸਲਮਾਨ ਭੈਣਾਂ ਭਰਾਵਾਂ ਦੇ ਨਾਲ ਖੜੇ, ਮੁਸਲਮਾਨਾਂ ਦੇ ਅੰਦਰ ਖੌਫ ਡਰ ਪੈਦਾ ਕਰਕੇ ਔਰ ਉਹਨਾਂ ਨੂੰ ਆਰਥਿਕ ਤੌਰ ਤੇ ਇਕਨੋਮਿਕਲੀ ਤਬਾਹ ਕਰਨਾ ਉਹਨਾਂ ਦਾ ਏਜੰਡਾ ਹੈ। ਉਹਨਾਂ ਨੇ ਕਿਹਾ ਕਿ ਭਾਈ ਇਹ ਜਿੱਥੇ ਹੋ ਰਿਹਾ ਦਿੱਲੀ ਦੇ ਵਿੱਚ, ਉਹ ਕੇਜਰੀਵਾਲ ਕਿੱਥੇ ਹੈ ਲੋਕਾਂ ਦੇ ਨਾਲ ਜਿਹਨੇ ਖਲੋਣਾ ਸੀ, ਉਹਨੇ ਤਾਂ ਇੱਕ ਟਵੀਟ ਤੱਕ ਨਹੀਂ ਕੀਤਾ ਔਰ ਉਹਨਾਂ ਨੇ ਕਿਹਾ ਵੀ ਕੇਜਰੀਵਾਲ ਔਰ ਬੀਜੇਪੀ ਰਲੇ ਹੋਏ ਨੇ, ਰਲ ਕੇ ਕੀਤਾ ਜਾ ਰਿਹਾ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਹੁਣ ਆਪਾਂ ਗੱਲਬਾਤ ਕਰਾਂਗੇ ਕਿ ਆਰਐਸਐਸ ਦੇ ਮੁਸਲਿਮ ਵਿਰੋਧੀ ਏਜੰਡੇ ਨੂੰ ਬੜੀ ਬੇਸ਼ਰਮੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਮੁਸਲਮਾਨ ਘਰਾਂ ਅਤੇ ਦੁਕਾਨਾਂ ਤੇ ਬਲਡੋਜ਼ਰ ਜਿਹੜੇ ਨੇ ਉਹ ਚਲਾਏ ਜਾ ਰਹੇ ਨੇ ਔਰ ਮਸੀਤਾਂ ਤੇ ਭਗਵੇਂ ਜਿਹੜੇ ਝੰਡੇ ਨੇ ਉਹ ਫਹਿਰਾਏ ਜਾ ਰਹੇ ਨੇ ਅਤੇ ਮੁਸਲਮਾਨਾਂ ਨੂੰ ਦੰਗਿਆਂ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਸੋ ਹਾਲ ਹੀ ਵਿੱਚ ਰਾਮਨੌਮੀ ਅਤੇ ਹਨੂਮਾਨ ਜਯੰਤੀ ਦੇ ਮੌਕੇ ਖੁੱਲ੍ਹ ਕੇ ਮੁਸਲਮਾਨਾਂ ਨੂੰ ਹਿੰਸਾ ਦਾ ਜਿਹੜਾ ਸ਼ਿਕਾਰ ਹੈ ਉਹ ਬਣਾਇਆ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪਿਛਲੇ ਦਿਨਾਂ 'ਚ ਭਾਰਤ ਦੇ ਦੋਵੇਂ ਵਜ਼ੀਰ, ਡਿਫੈਂਸ ਮਿਨਿਸਟਰ ਔਰ ਫੋਰਨ ਮਿਨਿਸਟਰ ਐਸ ਜੈ ਸ਼ੰਕਰ ਔਰ ਰਾਜਨਾਥ ਸਿੰਘ 2+2 ਡਾਇਲੋਗ ਲਈ ਵਾਸ਼ਿੰਗਟਨ DC ਆਏ ਔਰ ਟੂਰ ਦੇ ਕਨਕਲੂਜਨ ਤੇ ਜਦੋਂ ਮਿਸਟਰ ਬਲਿੰਕਨ ਸੈਕਟਰੀ ਆਫ ਸਟੇਟ ਨੇ ਜੁਆਇੰਟ ਪ੍ਰੈਸ ਕਾਨਫਰੰਸ ਕੀਤੀ ਔਰ ਉਹਨੇ ਆਊਟ ਆਫ ਦਾ ਵੇ ਜਾ ਕੇ ਜਿਹੜੇ ਹੈ, ਜਦੋਂ ਜਰਨਲਿਸਟਾਂ ਦੇ ਸਵਾਲ ਜਵਾਬ ਦਾ ਸੈਸ਼ਨ ਚੱਲ ਰਿਹਾ ਸੀ, ਉਸਨੇ ਕਿਹਾ ਵੀ ਇੰਡੀਆ ਦੇ ਵਿੱਚ ਜੋ ਮਾਈਨੋਰਿਟੀਜ਼ ਦੇ ਨਾਲ ਹੋ ਰਿਹਾ ਹੈ, ਜੋ ਹਿਊਮਨ ਰਾਈਟਸ ਵਾਇਲੇਸ਼ਨਸ ਔਰ ਜਿਸ ਕਿਸਮ ਦਾ ਵਰਤਾਰਾ ਹੈ, ਉਸ ਦੇ ਉੱਤੇ ਅਸੀਂ ਅੱਖ ਰੱਖੀ ਹੋਈ ਹੈ ਔਰ ਉਸ ਨੂੰ ਅਸੀਂ ਕਲੋਜ਼ਲੀ ਵਾਚ ਕਰ ਰਹੇ ਹਾਂ। ਔਰ ਇਹ ਦੋਨੋਂ ਹੀ ਜਿਹੜੇ ਨੇ ਉਹ ਮੌਨ ਖੜੇ ਰਹੇ, ਕਿਸੇ ਨੇ ਕੋਈ ਇਸ ਦੇ ਉੱਤੇ ਰਿਐਕਟ ਨਹੀਂ ਕੀਤਾ ਔਰ ਜਿਉਂ ਹੀ ਉਹ ਇੱਥੋਂ ਗਏ 2 ਦਿਨ ਬਾਅਦ ਸਟੇਟ ਡਿਪਾਰਟਮੈਂਟ ਨੇ ਆਪਣੀ ਰਿਪੋਰਟ, ਖਾਸ ਤੌਰ 'ਤੇ ਜਿਹੜੀ ਕੰਟਰੀ ਰਿਪੋਰਟ ਹੁੰਦੀ ਹੈ, ਉਹ ਜਾਰੀ ਕੀਤੀ ਕਿ ਭਾਰਤ ਦੇ ਵਿੱਚ ਕਿਵੇਂ ਇੰਸਟੀਟਿਊਸ਼ਨਲਾਈਜ਼ ਤਰੀਕੇ ਦੇ ਨਾਲ ਮਾਈਨੋਰਿਟੀਜ਼ ਦੇ ਹੱਕਾਂ ਦੇ ਉੱਤੇ ਔਰ ਈਵਨ NGOs ਬਾਹਰਲੀਆਂ ਉਸ ਦੇ 'ਚ ਫੋਰਨ ਰੈਗੂਲੇਸ਼ਨ ਐਕਟ ਨੂੰ ਵੀ ਕਿਵੇਂ ਇਸਤੇਮਾਲ ਕੀਤਾ, ਉਹਦਾ ਅਸੀਂ ਜ਼ਿਕਰ ਕੀਤਾ ਸੀ। ਹਾਲਾਂ ਆਉਣ ਵਾਲੇ 23 ਜਾਂ 24 ਅਪ੍ਰੈਲ ਨੂੰ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ ਦੀ ਰਿਪੋਰਟ ਭਾਰਤ ਬਾਰੇ ਆ ਰਹੀ ਹੈ, ਜਿਹੜੀ ਜ਼ਾਹਰ ਹੈ ਸਟਰੋਂਗ ਰਿਪੋਰਟ ਹੋਏਗੀ। ਪਰ ਇੱਕ ਪਾਸਾ ਅਸੀਂ ਇਹ ਦੇਖਦੇ ਹਾਂ ਕਿ ਦੁਨੀਆ ਦੀਆਂ ਨਿਗਾਹਾਂ, ਨਜ਼ਰਾਂ ਯੂਕਰੇਨ ਵੱਲ ਲੱਗੀਆਂ ਹੋਈਆਂ। ਇਸ ਸਾਰੇ ਨੂੰ ਲੈ ਕੇ ਇੱਕ ਕੰਪੈਸ਼ਨ ਵੀ ਹੈ, ਯੂਕਰੇਨ ਦੇ ਲੋਕ ਲੜ ਵੀ ਰਹੇ ਨੇ ਔਰ ਇਹ ਵੀ ਹੈ ਕਿ ਭਾਈ ਕਿਵੇਂ ਹਿਊਮਨ ਰਾਈਟਸ ਵਾਇਲੇਟ ਹੋ ਰਹੇ ਨੇ ਔਰ ਇਸ ਮੁੱਦੇ ਦੇ ਉੱਤੇ ਵੀ ਭਾਰਤ ਦਾ ਸਟੈਂਡ ਤਾਂ ਬਿਲਕੁਲ ਨਿਆਰਾ, ਮਤਲਬ ਇਹ ਹੈ ਕਿ ਐਗਰੈਸਰ ਰਸ਼ੀਆ ਦੇ ਨਾਲ ਖਲੋਣ ਦਾ। ਲੇਕਿਨ ਇਸ ਦੇ ਬਾਵਜੂਦ ਕਿ ਭਾਰਤ ਵਾਇਲੇਟ ਕਰ ਰਿਹਾ ਹੈ ਸਾਰੇ ਹੀ UN ਦੇ ਚਾਰਟਰ ਨੂੰ, ਜਿਹੜਾ ਕਿ ਮੁੱਢਲੇ ਤੌਰ ਦੇ ਉੱਤੇ ਸੋਵਰਨਿਟੀ ਔਰ ਟੈਰੀਟੋਰੀਅਲ ਇੰਟੈਗ੍ਰਿਟੀ ਦੀ ਗੱਲ ਕਰਦਾ, ਜਦੋਂ ਤੁਸੀਂ ਇੱਕ ਐਗਰੈਸਰ ਦੀ ਮਦਦ ਕਰ ਰਹੇ ਹੋ, ਪਰ ਤੁਸੀਂ ਵਿਦਨ ਕੰਟਰੀ ਜਿਹਦੇ ਤੇ ਤੁਸੀਂ ਸਿਗਨੇਟਰੀ ਹੋ ਚਾਰਟਰ ਆਫ ਹਿਊਮਨ ਰਾਈਟਸ ਦੇ ਉੱਤੇ, ਤੁਸੀਂ ਉਹ ਜ਼ੁਲਮ ਕਰ ਰਹੇ ਹੋ। ਔਰ ਇਹ ਹੁੰਦਾ ਕਈ ਵਾਰ ਕਿ ਜਦੋਂ ਥੋੜਾ ਕ੍ਰਿਟਿਸਿਜ਼ਮ ਹੋਏ ਤਾਂ ਜਿਹੜਾ ਹੱਥ ਅੱਗੇ ਵਧਿਆ ਹੁੰਦਾ ਉਹ ਉੱਥੇ ਰੁਕ ਜਾਂਦਾ ਕਿ ਵੀ ਹੁਣ ਪਰ ਇਵੇਂ ਲੱਗਦਾ ਹੈ ਕਿ ਭਾਰਤ ਨੇ ਬਿਲਕੁਲ ਇਹ ਮੈਸੇਜ ਦੇ ਦਿੱਤਾ ਹੈ ਕਿ ਵੀ ਅਸੀਂ ਘੱਟ ਗਿਣਤੀਆਂ ਦਾ ਘਾਣ ਕਰਨਾ, ਇਹਨਾਂ ਨੂੰ ਅਸੀਂ ਆਪਣੇ 'ਚ ਜਜ਼ਬ ਕਰਨਾ ਔਰ ਪੂਰੇ ਫੁੱਲ ਫਲੈਜਡ ਤਰੀਕੇ ਦੇ ਨਾਲ ਇਸ ਵੇਲੇ ਮੁਸਲਮਾਨਾਂ ਦੇ ਖਿਲਾਫ ਜਿਹੜੀ ਨਫ਼ਰਤ ਦੀ ਪਰੋਸਤਾ ਰਹੇ ਨੇ, ਨਫ਼ਰਤ ਲੰਬੇ ਵਕਤ ਤੋਂ, ਪਰ ਹੁਣ ਉਹਨਾਂ ਨੇ ਕਿਵੇਂ ਨਫ਼ਰਤ ਨੂੰ ਰਾਈਟਿੰਗ ਦੇ ਵਿੱਚ ਲੈ ਆਂਦਾ, ਦੰਗੇਬਾਜ਼ੀ ਕਰਾਣੀ ਵੀ ਖੁਦ, ਪ੍ਰਵੋਕ ਵੀ ਕਰਨਾ, ਉਹਨਾਂ ਦੇ ਮਹੱਲਿਆਂ 'ਚ ਮੁਸਲਮਾਨਾਂ ਦੇ ਜਾ ਕੇ, ਫਿਰ ਬਲੇਮ ਵੀ ਉਹਨਾਂ ਨੂੰ ਕਰਨਾ ਵੀ ਉਹਨਾਂ ਨੇ ਕੀਤਾ, ਪੁਲਿਸ ਕੇਸ ਵੀ ਉਹਨਾਂ ਦੇ ਖਿਲਾਫ ਰਜਿਸਟਰ ਕਰਨੇ ਔਰ ਫਿਰ ਇਹ ਕਹਿ ਕੇ ਜਿਵੇਂ ਸਭ ਤੋਂ ਪਹਿਲਾਂ UP ਦੇ ਵਿੱਚ ਉਹਨਾਂ ਨੇ ਯੋਗੀ ਦੀ ਹਕੂਮਤ ਨੇ ਕੀਤਾ ਕਿ ਜੀ ਜਿਹੜੇ ਰਾਈਟ ਕਰਨ ਵਾਲੇ ਨੇ ਅਸੀਂ
ਉਹਨਾਂ ਦੀਆਂ ਪ੍ਰਾਪਰਟੀਆਂ ਡਿਸਟਰੋਏ ਕਰ ਦਿਆਂਗੇ। ਉਹਨਾਂ ਨੇ ਬੁਲਡੋਜ਼ ਕਰਕੇ ਜਿਹੜੀਆਂ ਮੁਸਲਮਾਨਾਂ ਦੇ ਘਰ, ਉਹਨਾਂ ਦੀਆਂ ਫੈਕਟਰੀਆਂ ਜਾਂ ਉਹਨਾਂ ਦੇ ਕਾਰੋਬਾਰੀ ਅਦਾਰੇ, ਉਹ ਬੁਲਡੋਜ਼ ਕਰਕੇ ਡਿਸਟਰੋਏ ਕਰਨੇ ਸ਼ੁਰੂ ਕੀਤੇ। ਔਰ ਅਸੀਂ ਇਹਨਾਂ ਪਿਛਲੇ ਹਫ਼ਤਿਆਂ ਦੇ ਵਿੱਚ ਦੇਖਿਆ ਕਿ ਇਹੀ ਕਹਾਣੀ ਫਿਰ ਮੱਧ ਪ੍ਰਦੇਸ਼ ਦੇ ਵਿੱਚ ਸ਼ਿਵਰਾਜ ਸਿੰਘ ਚੌਹਾਨ ਨੇ ਰਿਪੀਟ ਕੀਤੀ ਕਿ ਜੀ ਫਲਾਣ ਥਾਂ ਕਰਤਾ ਜੀ ਮੁਸਲਮਾਨਾਂ ਨੇ ਦੰਗਾ, ਔਰ ਉਹਨਾਂ ਨੇ ਕਿਹਾ ਜੀ ਉਹਨਾਂ ਦੀਆਂ ਪ੍ਰਾਪਰਟੀਆਂ ਢਾਹ ਦਿਓ। ਇਹੀ ਕੰਮ ਗੁਜਰਾਤ ਦੇ ਵਿੱਚ, ਔਰ ਹੁਣ ਪਿਛਲੇ 2 ਹਫ਼ਤੇ ਤੋਂ ਆਲਮੋਸਟ ਪਿਛਲਾ ਇਹ ਹਫ਼ਤਾ ਤਾਂ ਪੂਰਾ ਇੰਟੈਂਸ ਰਿਹਾ ਹੈ ਜਹਾਂਗੀਰਪੁਰੀ, ਕਿਉਂਕਿ ਪਹਿਲਾਂ ਅਸੀਂ ਇਹ ਹਾਲਾਂ ਰਾਜਸਥਾਨ ਦੇ ਵਿੱਚ ਕਾਂਗਰਸ ਦੀ ਹਕੂਮਤ ਹੈ, ਪਰ ਕਰੌਲੀ ਨਾਂ ਦੀ ਥਾਂ ਤੇ, ਔਰ ਇਹ ਦੋਨੋਂ ਹੀ ਜਿਹੜਾ ਇਹਨਾਂ ਪਿਛਲੇ 5 ਦਿਨਾਂ ਦੇ ਵਿੱਚ ਜਿਹੜੀ ਮੁਸਲਮਾਨਾਂ ਦੇ ਖਿਲਾਫ ਵੱਡੇ ਪੈਮਾਨੇ ਤੇ ਹਿੰਸਾ ਹੋਈ, ਉਹ ਕਰੌਲੀ ਰਾਜਸਥਾਨ ਦੇ ਵਿੱਚ ਹੋਏ, ਖਰਗੋਨ ਨਾਂ ਦੇ ਥਾਂ ਤੇ ਮੱਧ ਪ੍ਰਦੇਸ਼ ਹੋਏ, ਖੰਬਾਤ ਜਿਹੜੀ ਆ ਉਹ ਗੁਜਰਾਤ 'ਚ ਹੋਏ, ਜਾਂ ਹੁਣ ਜਹਾਂਗੀਰਪੁਰੀ ਦਿੱਲੀ ਦੇ ਵਿੱਚ ਹੋਏ। ਹੁਣ 2 ਹਿੰਦੂ ਕੈਲੰਡਰ ਦੇ ਵਿੱਚ ਜਿਹੜੇ ਤਿਉਹਾਰ ਮਨਾਏ ਜਾਂਦੇ ਨੇ, ਹਨੂਮਾਨ ਜਯੰਤੀ ਔਰ ਰਾਮਨਵਮੀ। ਰਾਮਨਵਮੀ ਜ਼ਾਹਰ ਹੈ ਕਿ ਨਵਰਾਤਰਿਆਂ ਨਾਲ ਜੁੜਿਆ ਹੈ। ਹੁਣ ਇਹਨਾਂ ਦੋਨਾਂ ਨੂੰ ਦੇਖੋ, ਜਦੋਂ ਵੀ ਜਿਵੇਂ ਅਸੀਂ ਖਾਲਸਾ ਸਾਜਨਾ ਦਿਵਸ ਦੀ ਗੱਲ ਕੀਤੀ, 4 ਚੁਫੇਰੇ, ਇਹ ਅਪ੍ਰੈਲ ਦਾ ਮਹੀਨਾ ਸਾਰਾ ਹੀ ਉਸ ਸਪਿਰਿਟ ਦੇ ਨਾਲ ਹੈ। ਔਰ ਸਪਿਰਿਟ ਸਿੱਖਾਂ ਦੀ ਕੀ ਹੈ? ਬੇਸ਼ੱਕ ਅਸੀਂ ਖਾਲਸੇ ਦੇ 323 ਸਾਲਾਂ ਦੇ ਸਫ਼ਰ ਨੂੰ ਯਾਦ ਕਰਦੇ ਹਾਂ, ਸ਼ਹੀਦੀਆਂ ਨੂੰ ਯਾਦ ਕਰਦੇ ਹਾਂ, ਜ਼ੁਲਮ ਕਰਨ ਵਾਲਿਆਂ ਨੂੰ ਜਿਹੜਾ ਉਹ ਉਹਨਾਂ ਦੇ ਉੱਤੇ ਵਿਚਾਰ ਕਰਦੇ ਹਾਂ ਕਿ ਭਾਈ ਅਸੀਂ ਜ਼ੁਲਮ ਦੇ ਸਾਹਮਣੇ ਝੁਕੇ ਨਹੀਂ, ਪਰ ਕੋਈ ਨਫ਼ਰਤ ਨਹੀਂ ਹੈ ਕਿਸੇ ਲਈ। ਰਾਦਰ ਰਾਹ ਜਾਂਦਿਆਂ ਨੂੰ ਵੀ ਆਵਾਜ਼ਾਂ ਮਾਰ ਕੇ ਅਸੀਂ ਖਵਾਉਂਦੇ ਹਾਂ, ਉਹਨਾਂ ਦਾ ਸਤਿਕਾਰ ਕਰਦੇ ਹਾਂ, ਉਹਨਾਂ ਦੀਆਂ ਲੋੜਾਂ ਪੂਰੀਆਂ ਕਰਦੇ ਹਾਂ ਕਿ ਭਾਈ ਖਾਲਸੇ ਦਾ ਸਫ਼ਰ ਹੀ ਇਹ ਹੈ ਕਿ ਬੇਸ਼ੱਕ ਅਸੀਂ ਦੁਸ਼ਟਾਂ ਨੂੰ ਸਜ਼ਾ ਯਾਫਤਾ ਵੀ ਕੀਤਾ ਹੈ। ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਪ੍ਰੋਟੈਕਟਰ ਹੈ ਖਾਲਸਾ ਨਿਰਧਨਾਂ ਦਾ, ਗਰੀਬਾਂ ਦਾ, ਪਰ ਟਾਇਰੈਂਟਸ ਨੂੰ ਅਸੀਂ ਸਜ਼ਾ ਵੀ ਦਿੰਦੇ। ਪਰ ਇਸ ਲਈ ਕਿ ਜ਼ੁਲਮ ਕਰਨ ਵਾਲੇ ਮੁਗਲ ਜਿਹੜੇ ਨੇ ਉਹ ਇਸਲਾਮ 'ਚ ਯਕੀਨ ਰੱਖਣ ਵਾਲੇ ਸੀ, ਜਾਂ ਹਿੰਦੂ 22 ਤਾਰ ਦੇ ਪਹਾੜੀ ਰਾਜੇ ਜਿਹੜੇ ਹਮਲਾਵਰ ਸੀ ਉਹ ਹਿੰਦੂ ਸੀ। ਸਿੱਖਾਂ ਨੇ ਤਾਂ ਕਦੇ ਨਫ਼ਰਤ ਨਹੀਂ ਫੈਲਾਈ ਹੈ। ਰਾਦਰ ਕੰਟਰਰੀ ਟੂ ਦੈਟ ਅਸੀਂ ਇਹ ਸਮਝਦੇ ਹਾਂ ਕਿ ਭਾਈ ਜੇ ਅੱਜ ਦੇ ਪੀਰੀਅਡ 'ਚ CAA ਕਾਨੂੰਨ ਆਇਆ ਕਸ਼ਮੀਰ ਦੇ ਵਿੱਚ, ਜੋ ਕਸ਼ਮੀਰੀ ਬੱਚਿਆਂ ਨਾਲ ਭਾਰਤ ਭਰ ਦੀਆਂ ਯੂਨੀਵਰਸਿਟੀਆਂ ਕਾਲਜਾਂ 'ਚ ਹੋਣ ਜਾ ਰਿਹਾ ਸੀ, ਕਿਵੇਂ ਸਿੱਖਾਂ ਨੇ ਅੱਗੇ ਆ ਕੇ ਜਿਹੜਾ ਇੱਕ ਆਪਣਾ ਆਪਾ ਜਿਹੜਾ ਉਹ ਚੰਗੇ ਪਾਸੇ ਤੋਰਦੇ ਆ, ਉਹਨਾਂ ਨੂੰ ਘਰੀਂ ਸੇਫਲੀ ਪਹੁੰਚਾਇਆ ਥਾਂ। ਔਰ ਇਹ ਹਰ ਇੱਕ ਦੇ ਲਈ ਇਹ ਵਰਤਾਰਾ। ਕੋਵਿਡ ਦੇ ਚੱਲਦੇ ਆ ਦੁਨੀਆ ਭਰ 'ਚ ਸਿੱਖ ਬਾਹਰ ਨਿਕਲੇ ਬਿਨਾਂ ਇਹ ਜਾਣੇ। ਲੇਕਿਨ ਤੁਸੀਂ ਇਹ ਦੇਖੋ ਵੀ ਰਾਮਨੌਮੀ ਹੋਏ, ਰਾਮਚੰਦਰ ਜੀ ਜਿਹੜੇ ਇੱਕ ਸਿੰਬਲ ਆਫ ਨੋਬਿਲਿਟੀ ਨੇ, ਆਮ ਫੋਕਲੋਰ ਦੇ ਵਿੱਚ ਵੀ ਗੱਲ ਕੱਲੀ ਇਹ ਨਹੀਂ ਹੈ ਜੋ ਇੱਕ ਧਰਮ ਹੁੰਦਾ, ਇੱਕ ਉਹ ਕਲਚਰ ਦੇ ਵਿੱਚ ਉਸ ਦੀ ਐਕਸੈਪਟੈਂਸ ਹੁੰਦੀ ਹੈ। ਹਨੂਮਾਨ ਜਿਹੜੇ ਇੱਕ ਜੋ ਵੀ ਉਹਨਾਂ ਦੀ ਕਹਾਣੀ ਇਤਿਹਾਸ ਨਾਲ ਭਾਵੇਂ ਜੋੜ ਲਓ ਜਾਂ ਇਤਿਹਾਸ ਨਾਲ ਜੋੜ ਲਓ, ਉਹ ਇੱਕ ਨੋਬਿਲਿਟੀ ਦੇ ਲਈ, ਵੰਗਾਰਨ ਦੇ ਲਈ ਈਵਲ ਨੂੰ। ਪਰ ਜੇ ਤੁਸੀਂ ਹਨੂਮਾਨ ਜਯੰਤੀ ਨੂੰ ਔਰ ਰਾਮਨੌਮੀ ਨੂੰ ਮੁਸਲਮਾਨਾਂ ਦੇ ਉੱਤੇ ਹਮਲੇ ਕਰਨ ਲਈ ਵਰਤਦੇ ਹੋ, ਜਿਹਨਾਂ ਇਹ ਚਾਰੋਂ ਹੀ ਮੈਂ ਸਟੇਟਾਂ ਦਾ ਜ਼ਿਕਰ ਕੀਤਾ ਹੈ, ਇੱਥੇ ਇਸ ਕਿਸਮ ਦੀ ਗੁੰਡਾਗਰਦੀ ਕੀਤੀ ਗਈ। ਮੁਸਲਮਾਨਾਂ ਦੇ ਉੱਤੇ ਹਮਲੇ, ਮਸੀਤਾਂ ਦੇ ਉੱਤੇ ਜਾ ਕੇ ਭਗਵੇ ਝੰਡੇ ਲਹਿਰਾਣਾ, ਅਜ਼ਾਨ ਜਿੱਥੇ ਉਹ ਦਿੰਦੇ ਨੇ, ਕਿਉਂਕਿ 5 ਵੇਲੇ ਦੀ ਨਮਾਜ਼ ਦਾ ਹੁੰਦਾ, ਅਜ਼ਾਨ ਇੱਕ ਆਵਾਜ਼ ਨੂੰ ਕਹਿੰਦੇ ਨੇ ਕਿ ਭਾਈ ਰੱਬ ਦੇ ਪਿਆਰਿਓ ਆ ਜਾਓ, ਬੰਦਗੀ ਦਾ ਟਾਈਮ ਹੈ, ਨਮਾਜ਼ ਦਾ ਟਾਈਮ ਹੈ, ਮਸਜਿਦ 'ਚ ਆ ਜਾਓ। ਔਰ ਉਸ ਨੂੰ ਬੰਦ ਕਰਾਉਣ ਦੀ ਲਾਈਨ ਉਹਨਾਂ ਦੇ ਅੱਗੇ ਜਾ ਕੇ ਸਪੀਕਰ ਲੈ ਕੇ ਜੀ ਅਸੀਂ ਹਨੂਮਾਨ ਚਾਲੀਸਾ ਪੜ੍ਹ ਰਹੇ ਹਾਂ। ਔਰ ਜੋ ਵਰਤਾਰਾ ਜਹਾਂਗੀਰਪੁਰੀ ਦੇ ਵਿੱਚ, ਦਿੱਲੀ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਹੋਇਆ, ਔਰ ਆਲ ਆਫ ਏ ਸਡਨ ਕਿ ਜੀ ਅਸੀਂ ਇਹ ਜਿਹੜੀਆਂ ਇਲੀਗਲੀ ਇਹਨਾਂ ਨੇ ਐਨਕਰੋਚਮੈਂਟਸ ਕੀਤੀਆਂ ਹੋਈਆਂ, ਅਸੀਂ ਉਹਨਾਂ ਸਾਰਿਆਂ ਨੂੰ ਢਾਣ ਜਾ ਰਹੇ ਹਾਂ। ਔਰ ਬੁਲਡੋਜ਼ਰ ਫੇਰਨ ਦੀ ਲਾਈਨ ਇੰਨੀ ਤੇਜ਼ੀ ਨਾਲ ਉਹਨਾਂ ਨੇ ਇਹੀ ਕੰਮ ਸੰਜੇ ਗਾਂਧੀ ਨੇ ਜਦੋਂ ਤੁਰਕਮਾਨ ਗੇਟ 'ਚ ਕੀਤਾ ਸੀ ਡਿਊਰਿੰਗ ਐਮਰਜੈਂਸੀ, ਔਰ ਉਸ ਦੇ ਲਈ ਈਵਨ ਕਿਸ ਹੱਦ ਤੱਕ ਪੇ ਕਰਨਾ ਪਿਆ ਸੀ ਪੋਲੀਟੀਕਲੀ ਵੀ ਇਲੈਕਸ਼ਨਾਂ 'ਚ ਕਾਂਗਰਸ ਨੂੰ। ਪਰ ਅੱਜ ਡੈਮੋਕ੍ਰੈਟਿਕ ਨਾਂ ਦੇ ਥੱਲੇ ਉਹ ਦਿੱਲੀ ਜਿੱਥੇ ਕੇਜਰੀਵਾਲ ਬੈਠਾ ਹੈ, ਹੁਣ ਇਹਨੂੰ ਕੋਈ ਕੇਜਰੀਵਾਲ ਨੂੰ ਕੋਈ ਪੁੱਛੇ ਕਿ ਪੰਜਾਬ 'ਚ ਤਾਂ ਤੂੰ ਤਿਰੰਗਾ ਯਾਤਰਾਵਾਂ, ਹਿਮਾਚਲ ਗੁਜਰਾਤ ਤਿਰੰਗਾ ਯਾਤਰਾ, ਉੱਥੇ ਹਜ਼ਾਰਾਂ ਮੁਸਲਮਾਨ ਸਫ਼ਰ ਕਰ ਰਹੇ ਨੇ ਜਹਾਂਗੀਰਪੁਰੀ ਦੇ ਵਿੱਚ, ਉਹਨਾਂ ਦੇ ਨੂੰ ਤਬਾਹ ਬਰਬਾਦ ਕਰ ਦਿੱਤਾ ਗਿਆ। ਕਿੱਥੇ ਵੜਿਆ ਹੋਇਆ ਕੇਜਰੀਵਾਲ ਔਰ ਉਹਦੀ ਸਾਰੀ ਕੈਬਨਿਟ? ਕਿੱਥੇ ਹੈ ਸ਼ਾਂਤੀ ਮਾਰਚ? ਕਿੱਥੇ? ਔਰ ਜਿਹੜੇ ਕੋਈ ਨੇਕ ਕਿਸਮ ਦੇ ਹਿੰਦੂ ਭਾਈਚਾਰੇ ਦੇ ਲੋਕ ਜਾ ਕੇ ਉੱਥੇ ਮਦਦ ਕਰਨਾ ਚਾਹੁੰਦੇ ਨੇ,
ਉਹਨਾਂ ਦੇ ਉੱਤੇ ਜਿਹੜਾ ਹੈ ਉਹ ਰਾਈਟਿੰਗ ਦਾ ਕੇਸ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਰੱਖਿਆ ਹੋਇਆ ਔਰ ਸ਼ਰੇਆਮ ਕੋਈ ਨਹੀਂ ਹੈ। ਅੱਜ ਪਿਛਲੇ ਕੱਲ ਸੁਪਰੀਮ ਕੋਰਟ ਨੇ ਸਟੇ ਦਿੱਤਾ ਹੈ ਕਿ ਜੀ ਇਹ ਢਾਣਾ ਬੰਦ ਕਰੋ, ਪਰ ਹੁਣ ਇਹੀ ਗੱਲ ਜੇ ਇੱਕ ਕਾਂਗਰਸੀ ਲੀਡਰ ਕਹਿੰਦਾ ਹੈ ਕਿ ਜੀ ਇਹ ਬੁਲਡੋਜ਼ਰ ਆਫ ਹੇਟਰਡ ਨਾ ਚਲਾਓ, ਇਹ ਪਿਆਰ ਦਾ ਕਰੋ, ਤੇ ਉਹਦੇ ਤੇ ਵੀ ਬੀਜੇਪੀ ਜਾਂ ਦੂਜੇ ਕਹਿ ਰਹੇ ਨੇ ਜੀ ਇਹ ਜਿਹੜਾ ਇਵੇਂ ਕਹਿਣਾ ਵੀ ਜਿਹੜਾ ਇਹ ਅਸੀਂ ਤਾਂ ਕਾਨੂੰਨ ਦੇ ਰਾਖੇ ਹਾਂ, ਇਹ ਸਾਨੂੰ ਇਵੇਂ ਕਿਹਾ ਜਾ ਰਿਹਾ। ਸੋ ਇਸ ਦੇ ਉੱਤੇ ਮੈਂ ਸਮਝਦਾ ਵੀ ਅਸੀਂ ਆਪਣੇ ਮੁਸਲਮਾਨ ਭੈਣਾਂ ਭਰਾਵਾਂ ਦੇ ਨਾਲ ਖੜੇ ਔਰ ਆਵਾਜ਼ਾਂ ਜਿਹੜੀਆਂ ਜਸਟਿਸ ਲਵਿੰਗ ਨੇ ਉਹ ਸਿੱਖ ਕੌਮ ਦੀਆਂ ਦੁਨੀਆ ਭਰ ਚੋਂ ਨੇ। ਇਸੇ ਬਾਰੇ ਜਮਹੂਰੀ ਅਧਿਕਾਰ ਸਭਾ ਪੰਜਾਬ ਨੇ ਵੀ ਸਟੇਟਮੈਂਟ ਦਿੱਤੀ ਹੈ ਔਰ ਉਹਨਾਂ ਨੇ ਇਹਨਾਂ ਤਿੰਨੋਂ ਚਾਰੋਂ ਥਾਵਾਂ ਦਾ ਹੀ ਉਹਨਾਂ ਨੇ ਕਿਹਾ ਵੀ ਕਿਵੇਂ ਇਹ ਇੱਕ ਚਿੰਤਾ ਦੀ ਗੱਲ ਹੈ ਕਿ ਔਰ ਇਹ ਕੁਝ ਆਪ ਮੁਹਾਰਾ ਨਹੀਂ ਹੈ, ਇੱਕ ਗਿਣੀ ਮਿੱਥੀ ਸਾਜ਼ਿਸ਼ ਦੇ ਨਾਲ RSS ਵੱਲੋਂ ਬੀਜੇਪੀ ਵੱਲੋਂ ਕੀਤਾ ਜਾ ਰਿਹਾ ਹੈ। ਮੁਸਲਮਾਨਾਂ ਦੇ ਅੰਦਰ ਖੌਫ ਡਰ ਪੈਦਾ ਕਰਕੇ ਔਰ ਉਹਨਾਂ ਨੂੰ ਆਰਥਿਕ ਤੌਰ ਤੇ ਇਕਨੋਮਿਕਲੀ ਤਬਾਹ ਕਰਨਾ ਉਹਨਾਂ ਦਾ ਏਜੰਡਾ ਹੈ ਔਰ ਇਸ ਦੇ ਨਾਲ ਉਹ ਹਿੰਦੂ ਭੀੜਾਂ ਪਹਿਲਾਂ ਨਫ਼ਰਤ ਫੈਲਾਈ ਗਈ, ਹੁਣ ਉਹਨਾਂ ਨੂੰ ਲਾਮਬੱਧ ਕਰਕੇ ਔਰ ਉਹਨਾਂ ਨੇ ਕਿਹਾ ਵੀ ਇਹ ਉਹੀ ਪੈਟਰਨ ਹੈ ਜੋ 2002 ਚ ਗੁਜਰਾਤ ਦੇ ਵਿੱਚ ਮੋਦੀ ਅਮਿਤ ਸ਼ਾਹ ਨੇ ਕੀਤਾ ਸੀ ਜਦੋਂ ਮੁਸਲਮਾਨਾਂ ਦੀ ਨਸਲਕੁਸ਼ੀ ਕੀਤੀ ਗਈ। ਗੋਧਰਾ ਰੇਲਵੇ ਕਾਂਡ ਨੂੰ ਬਹਾਨੇ ਦੇ ਤੌਰ ਤੇ ਵਰਤਿਆ ਗਿਆ ਸੀ ਜੀ ਕਿ ਉਹ ਮੁਸਲਮਾਨਾਂ ਨੇ ਦੇਖੋ ਜੀ ਉਹ ਗੱਡੀ ਨੂੰ ਅੱਗ ਲਾਤੀ, ਕਾਰ ਸੇਵਕ ਸਾੜਤੇ। 2002 ਚ ਗੁਜਰਾਤ 'ਚ ਕੀਤਾ ਗਿਆ, ਫਿਰ ਯੂਪੀ ਮੁਜ਼ੱਫਰਨਗਰ 'ਚ ਅਗਸਤ ਸਤੰਬਰ ਦੇ ਮਹੀਨੇ 2013 'ਚ ਉਦੋਂ ਵੀ ਇਹੀ ਬਹਾਨਾ ਉਦੋਂ ਇਹ ਹੋਇਆ ਜੀ ਕਿ ਹਿੰਦੂ ਕੁੜੀ ਜਿਹੜੀ ਆ ਉਹ ਮੁਸਲਮਾਨ ਲੜਕੇ ਨਾਲ ਅਲੋਪ ਹੋ ਗਈ, ਦੌੜ ਗਈ। ਉਹਦਾ ਬਹਾਨਾ ਬਣਾ ਕੇ ਜਿਹੜਾ ਜਾਟਾਂ ਔਰ ਮੁਸਲਮਾਨਾਂ ਦਾ ਭਾਈਚਾਰਾ ਸੀ ਉਹਨੂੰ ਤੋੜਿਆ ਗਿਆ। ਫਿਰ ਜਦੋਂ ਟਰੰਪ ਦਿੱਲੀ ਦੇ ਵਿੱਚ ਬੈਠਾ ਸੀ 2020 'ਚ, ਦਿੱਲੀ ਦੇ ਵਿੱਚ ਵੀ ਇਹੀ ਕਹਾਣੀ ਰਿਪੀਟ ਕੀਤੀ ਗਈ ਔਰ ਹੁਣ ਅਸੀਂ ਇਹ ਦੇਖ ਰਹੇ ਹਾਂ ਕਿ ਭੰਨ ਤੋੜ ਸਾੜ ਫੂਕ ਜਿਹੜੀ ਹੈ ਇਹ ਲਗਾਤਾਰਤਾ ਦੇ ਨਾਲ ਜਾਰੀ ਹੈ ਔਰ ਭੀੜਾਂ ਨੂੰ ਉਕਸਾਇਆ ਜਾਂਦਾ ਹੈ ਔਰ ਇਹ ਜਿਵੇਂ ਅਸੀਂ ਕਿਹਾ ਕਿ ਰਾਮਨੌਮੀ ਔਰ ਹਨੂਮਾਨ ਜਯੰਤੀ ਇਹਨਾਂ ਮੌਕਿਆਂ ਨੂੰ ਵਰਤਿਆ ਗਿਆ ਔਰ ਇਸ ਸਾਰੇ ਦੇ ਉੱਤੇ ਈਵਨ ਡਾਕਟਰ ਧਰਮਵੀਰ ਗਾਂਧੀ ਉਹਨਾਂ ਦਾ ਇਹ ਟਵੀਟ ਵੀ ਸੀ ਕਿ ਵੀ ਇਹ ਪਹਿਲਾਂ ਜਹਾਂਗੀਰਪੁਰੀ ਦਿੱਲੀ ਦੇ ਵਿੱਚ ਦੰਗਾ ਕਰਵਾਇਆ ਗਿਆ, ਫਿਰ ਲੋਕਾਂ ਨੂੰ ਆਪਸ 'ਚ ਪਾੜਨ ਲਈ ਉਹਨਾਂ ਮੁਸਲਮਾਨਾਂ ਦੀਆਂ ਦੁਕਾਨਾਂ ਦੇ ਉੱਤੇ ਯੂਪੀ ਦੀ ਤਰਜ਼ ਤੇ ਬੁਲਡੋਜ਼ਰ ਚਲਾਇਆ ਗਿਆ, ਨਸਲੀ ਜ਼ਹਿਰ ਭਰਿਆ ਜਾ ਰਿਹਾ। ਉਹਨਾਂ ਨੇ ਕਿਹਾ ਕਿ ਭਾਈ ਇਹ ਜਿੱਥੇ ਹੋ ਰਿਹਾ ਦਿੱਲੀ ਦੇ ਵਿੱਚ ਉਹ ਕੇਜਰੀਵਾਲ ਕਿੱਥੇ ਹੈ ਲੋਕਾਂ ਦੇ ਨਾਲ ਜਿਹਨੇ ਖਲੋਣਾ ਸੀ, ਉਹਨੇ ਤਾਂ ਇੱਕ ਟਵੀਟ ਤੱਕ ਨਹੀਂ ਕੀਤਾ ਔਰ ਉਹਨਾਂ ਨੇ ਕਿਹਾ ਵੀ ਕੇਜਰੀਵਾਲ ਔਰ ਬੀਜੇਪੀ ਰਲੇ ਹੋਏ ਨੇ, ਰਲ ਕੇ ਕੀਤਾ ਜਾ ਰਿਹਾ ਔਰ ਇਹ ਸਾਰੇ ਹੀ ਆਪ ਦੇ ਲੀਡਰ ਘਰਾਂ 'ਚ ਈਵਨ ਭਗਵੰਤ ਮਾਨ ਪੰਜਾਬ ਵਾਲਿਆਂ ਦੇ ਮੂੰਹ ਨੂੰ ਕੀ ਜਿਹੜਾ ਉਹ ਜੰਦਾ ਲੱਗਾ ਹੋਇਆ ਉਹ ਕਿਉਂ ਨਹੀਂ ਕਹਿ ਸਕਦੇ ਔਰ ਇਹ ਭੁੱਲਦੇ ਆ ਅਸੀਂ ਜੇ ਸਮਝੀਏ ਕਿ ਜੀ ਇਹ ਕਿਸੇ ਹੋਰ ਨਾਲ ਹੋ ਰਿਹਾ। ਜੇ 20 ਕਰੋੜ ਮੁਸਲਮਾਨ ਅੱਜ ਖੁੱਲ੍ਹੇ ਤੌਰ ਤੇ ਇਹਨਾਂ ਦੇ ਇਸ ਹਮਲੇ ਦਾ ਸ਼ਿਕਾਰ ਨੇ ਤੇ 2 ਕਰੋੜ ਸਿੱਖ ਮੈਟਰ ਨਹੀਂ ਕਰਦੇ। ਅਸੀਂ ਤਾਂ ਜਿਹੜਾ ਪਹਿਲਾਂ ਵੀ ਸਫ਼ਰ ਕੀਤਾ ਨਵੰਬਰ 84 'ਚ ਅਸੀਂ ਦੇਖ ਲਿਆ ਕਿ ਕੌਣ ਸਾਡੇ ਨਾਲ ਆ ਕੇ ਖਲੋਤਾ ਹੈ। ਇਹ ਵੇਲਾ ਜੇ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਪੈਰੋਕਾਰ ਹਾਂ ਤੇ ਗੁਰੂ ਨੇ ਸਾਨੂੰ ਇਹ ਸਿਖਾਇਆ ਹੋਇਆ ਕਿ ਮਜ਼ਲੂਮ ਦੇ ਨਾਲ ਖਲੋਣਾ ਹੈ, ਜ਼ੁਲਮ ਦੇ ਖਿਲਾਫ ਆਵਾਜ਼ ਚੁੱਕਣੀ ਹੈ। ਲੇਕਿਨ ਇਹ ਜਿਹੜੀ ਨਫ਼ਰਤ ਦਾ ਬੁਲਡੋਜ਼ਰ ਹੈ, ਜੇ ਅੱਜ ਬੁਲਡੋਜ਼ਰ ਪ੍ਰੈਕਟੀਕਲੀ ਫਿਰ ਰਿਹਾ ਉਸ ਤੋਂ ਪਹਿਲਾਂ ਇਹ ਨਫ਼ਰਤ ਦਾ ਬੁਲਡੋਜ਼ਰ ਇਹਨਾਂ ਨੇ ਫੇਰਿਆ ਔਰ ਇੱਕ ਖਾਸ ਤਬਕਾ ਜਿਨ੍ਹਾਂ ਨੂੰ ਸਰਕਾਰ ਦੀ ਸ਼ਹਿ ਅਦਾਲਤਾਂ ਉਹਨਾਂ ਦੇ ਨਾਲ ਖਲੋਂਦੀਆਂ ਨੇ ਕਿਉਂਕਿ ਕਿਸੇ ਨੂੰ ਕੋਈ ਹੁਣ ਇਹ ਧਰਮ ਸੰਸਦ ਦੇ ਨਾਂ ਥੱਲੇ ਜਿਹੜੀ ਇਹਨਾਂ ਦੇ ਹਿੰਦੂ ਧਾਰਮਿਕ ਗੁੰਡਿਆਂ ਨੇ ਹਰਿਦੁਆਰ ਹੋਏ, ਦਿੱਲੀ 'ਚ ਹੋਏ, ਨਫ਼ਰਤ ਫੈਲਾਈ। ਦਿੱਲੀ ਦੇ ਵਿੱਚ ਉਹਨਾਂ ਦੇ ਖਿਲਾਫ ਜਿਹੜਾ ਕੇਸ ਵੀ ਸੀ ਉਹ ਉਹਨਾਂ ਨੇ ਐਡਮਿਨਿਸਟ੍ਰੇਸ਼ਨ ਨੇ ਵਾਪਸ ਲੈ ਲਿਆ। ਉਹਨਾਂ ਨੇ ਕਿਹਾ ਨਹੀਂ ਇਹਨਾਂ ਦੀਆਂ ਸਪੀਚਾਂ ਜਿਹੜੀਆਂ ਨੇ ਉਹ ਹੇਟ ਸਪੀਚ ਦੀ ਕੈਟਾਗਰੀ 'ਚ ਨਹੀਂ ਆਉਂਦੀਆਂ। ਸੋ ਇਹ ਇਸ ਵੇਲੇ ਉਲਟੀ ਵਾੜ ਖੇਤ ਕੋ ਖਾਈ ਹਕੂਮਤ ਲੋਕਾਂ ਦੇ ਹੱਕਾਂ ਨੂੰ ਮਹਿਫੂਜ਼ ਕਰਨ ਲਈ ਹੁੰਦੀ ਹੈ, ਵਾੜ ਖੇਤ ਦੀ ਹਿਫਾਜ਼ਤ ਲਈ ਹੁੰਦੀ ਹੈ, ਪਰ ਅੱਜ ਜਿਹੜੀ ਵਾੜ ਹੈ ਉਹੀ ਖੇਤ ਨੂੰ ਖਾ ਰਹੀ ਹੈ। ਜੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।